सीने खिच जिन्हां ने खाधी वो कर आराम न बहिंदे लगी वाले दे नैन सदा जागदे रहिंदे। वाह जी वाह, क्या बात। ਜਦੋਂ ਲੱਗ ਜਾਂਦੀ ਹੈ ਨਾ, ਜਿਹਦੀ ਲੱਗੀ ਹੁੰਦੀ ਆ ਉਹ ਸੌ ਨਹੀਂ ਸਕਦਾ। ਉਹ ਮੈਂ ਰਾਤੀ ਵੇਖ ਲਿਆ, ਉਹ ਮੈਂ ਰਾਤੀ ਵੇਖ ਲਿਆ, ਉਹਨੂੰ ਨੀਂਦਰ ਨਹੀਂ ਆਉਂਦੀ। ਨੀਂਦਰ ਨਹੀਂ ਆਉਂਦੀ। ਇਹ ਮੇਰੇ ਪੁਰਖਿਆਂ ਦੀ ਧਰਤੀ ਹੈ, ਇਹ ਮੇਰੇ ਬਾਪ ਦੀ ਧਰਤੀ ਹੈ, ਇਹ ਮੇਰੀ ਮਾਂ ਦੀ ਧਰਤੀ ਹੈ, ਇਹ ਸਾਡੀ ਆਪਣੀ ਧਰਤੀ ਆ। ਅਸੀਂ 24 ਘੰਟੇ ਖਿੱਚ ਵਿੱਚ ਰਹਿੰਦੇ ਆ ਕਿ ਅਸੀਂ ਜਾਈਏ। ਹੁਣ ਮੇਰਾ ਬੜਾ ਜੀ ਕਰਦਾ ਮੈਂ ਕਰਵਾਠੀ ਜਾਵਾਂ, ਮੈਂ ਧੀਰ ਕੇ ਜਾਵਾਂ, ਪਰ ਮੈਂ ਨਹੀਂ ਜਾ ਸਕਦਾ। ਕੀ ਕਰਾਂ? ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? क्योंकि मैं हूँ 73 साल का, पर मैं एक दर्दी भी मेरे दिल च मैं लैके मर जाना कि मैं अपने प्यो को देख सकता। काश मैं अपने बाप को देख सकता। मेरा बाप, मैं बिना बाप तो बड़ी दुखदाई जिंदगी भोगी है। ते वो मेरी माँ ने फिर मैंने दसना भी बेटा तू बहुत तगड़े खानदान का बच्चा। गोली रहमत अली सराबा बिस्मिल आज़ादी तो मगरों साडा वक्खो वक्ख इतिहास क्यों? लोगों को पता सी भी घर तगड़ा हुणे निकलिया ते ओह पै गए। अच्छा, ਉਹ ਪਰ ਮੇਰੇ ਬਾਪ ਸਰਦਾਰ ਹਜ਼ਾਰਾ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਅੱਛਾ। ਤੇ ਮੇਰੇ ਨਾਨਾ ਜੀ ਨੂੰ ਵੀ ਭੁੰਨ ਦਿੱਤਾ ਗਿਆ। ਮੈਂ ਉਦੋਂ ਆਪਣੀ ਮਾਂ ਦੇ ਪੇਟ ਵਿੱਚ ਸਾਂ। ਓਏ ਹੋਏ। ਇਹ ਅਗਸਤ 1947 ਦੀ ਗੱਲ ਹੈ, ਜਦੋਂ ਜਨਾਨੀਆਂ ਇਕੱਲੀਆਂ ਰਹਿ ਗਈਆਂ ਤੇ ਇਕੱਲੀਆਂ ਜਨਾਨੀਆਂ, ਫਿਰ ਮੇਰੀ ਮਾਂ ਪ੍ਰੈਗਨੈਂਟ ਸੀ, ਮੈਂ ਆਪਣੀ ਮਾਂ ਦੇ ਗਰਭ ਵਿੱਚ ਸਾਂ ਤੇ ਮੈਂ ਦਸੰਬਰ 'ਚ ਪੈਦਾ ਹੋਇਆ 12/1947 ਨੂੰ। ਯਾਨੀ ਕਿ ਵੰਡ ਤੋਂ 4 ਮਹੀਨੇ ਬਾਅਦ ਤੁਹਾਡਾ ਜਨਮ ਹੋਇਆ। ਹਾਂ, 4 ਮਹੀਨੇ ਬਾਅਦ ਹੋਇਆ। ਤੇ ਉਹ ਹੁਣ ਜਿਹੜੇ ਲੁੱਟਣ ਵਾਲੇ ਸਨ ਤੇ ਗੋਲੀਆਂ ਨਾਲ ਭੁੰਨਣ ਵਾਲੇ ਸਨ, ਉਹ ਕਾਬਲ ਤੋਂ ਤਾਂ ਨਹੀਂ ਆਏ ਸਨ। ਉਹ ਲੋਕਾਂ ਨੂੰ, ਸਾਡੇ ਆਪਣਿਆਂ ਨੂੰ ਪਤਾ ਸੀ ਵੀ ਇਹ ਹੁਣ ਸਰਦਾਰ ਨਿਕਲਿਆ ਤੇ ਮੋਟਾ ਘਰ ਆ। ਆਪਣੇ ਨੇ ਹੀ ਸਾਨੂੰ ਤਬਾਹ ਕੀਤਾ ਸਿਰਫ ਇਸ ਕਰਕੇ ਕਿ ਇਹ ਸਿੱਖ ਦੀ ਮੋਹਰ ਲੱਗੀ ਸੀ ਵੀ ਇਹ ਸਿੱਖ ਹੈ। ਰਾਂਝਣ ਯਾਰ ਫਕੀਰਾਂ ਨੂੰ ਇਹ ਫਿਰ ਮਿਲਣੇ ਦੀ। ਬਟਾਲਵੀ ਸਾਹਿਬ ਕਹਿੰਦੇ ਆ ਵੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਤੇ ਮੇਰੀਆਂ ਦੋ ਲਾਈਨਾਂ ਨੇ, ਸਾਡਾ ਹਾਲ ਜ਼ਮਾਨੇ ਨੇ ਇੰਜ ਕੀਤਾ ਜਿਵੇਂ ਕਿੱਕਰ ਤੇ ਟੰਗੀਆਂ ਲੀਰਾਂ ਦਾ। ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੰਡ ਉੱਪਰ ਵੱਖਰੀਆਂ ਕਹਾਣੀਆਂ, ਵੱਖੋ ਵੱਖ ਥਾਵਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਹਾਂ। ਉਹ ਕਹਾਣੀਆਂ ਜੋ ਸਾਨੂੰ ਸਕੂਲ, ਕਾਲਜ, ਤਾਲੀਮ ਦੇ ਵਿੱਚ ਨਹੀਂ ਪੜ੍ਹਾਈਆਂ ਜਾਂਦੀਆਂ। 47 ਤੋਂ ਪਹਿਲੇ ਕੀ ਹਾਲਾਤ ਸਨ, 47 ਦੇ ਵਿੱਚ ਕੀ ਹੋਇਆ। ਲੇਕਿਨ ਅੱਜ ਦੀ ਕਹਾਣੀ ਥੋੜ੍ਹੀ ਬਾਕੀ ਕਹਾਣੀਆਂ ਨਾਲੋਂ ਵੱਖ ਹੈ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅੱਜ ਕੱਲ੍ਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਔਰ ਕੁਝ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਨਨਕਾਣਾ ਸਾਹਿਬ ਆਈਆਂ ਹੋਈਆਂ ਨੇ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਨਨਕਾਣਾ ਸਾਹਿਬ ਦੇ ਵਿੱਚ ਜਦੋਂ ਇਹ ਸੰਗਤਾਂ ਆਉਂਦੀਆਂ ਨੇ ਤੇ ਕਿਧਰੇ ਨਾ ਕਿਧਰੇ ਮੈਨੂੰ ਲੱਭ ਲੈਂਦੀਆਂ ਨੇ ਜਾਂ ਮੇਰੇ ਘਰ ਪਹੁੰਚ ਜਾਂਦੀਆਂ ਨੇ। ਬਹੁਤ ਸਾਰੇ ਮੇਰੇ ਵੀਰ ਕਿਸੇ ਕੋਲੋਂ ਪੁੱਛ ਕੇ ਤੇ ਘਰ ਵੀ ਪਹੁੰਚ ਜਾਂਦੇ ਨੇ ਕਿ ਜੀ ਲਵਲੀ ਦਾ ਘਰ ਕਿੱਥੇ ਹੈ। ਸੋ ਉਹਨਾਂ ਦੇ ਪਿਆਰ ਨੂੰ ਮੇਰਾ ਸਲਾਮ। ਔਰ ਇਸੇ ਹੀ ਪਿਆਰ ਕਰਕੇ ਮੇਰੇ ਨਾਲ ਇੱਕ ਸਾਡੇ ਬਜ਼ੁਰਗ ਬੈਠੇ ਨੇ। ਇਸੇ ਤਰ੍ਹਾਂ ਇਹਨਾਂ ਨੇ ਮੈਨੂੰ ਲੱਭਿਆ ਔਰ ਬੜੀ ਖੂਬਸੂਰਤ ਇਹਨਾਂ ਨਾਲ ਮੁਲਾਕਾਤ ਹੋਈ। ਲੇਕਿਨ ਜਦੋਂ ਇਹਨਾਂ ਨੇ ਮੈਨੂੰ ਆਪਣੀ ਕਹਾਣੀ ਦੱਸੀ, ਮੇਰਾ ਦਿਲ ਕੀਤਾ ਕਿ ਮੈਂ ਉਹ ਕਹਾਣੀ ਜਿਹੜੀ ਹੈ ਉਹ ਆਮ ਲੋਕਾਂ ਤੱਕ ਪਹੁੰਚਾਵਾਂ, ਜੋ ਕੁਛ ਇਹਨਾਂ ਦੇ ਪੇਰੈਂਟਸ ਨਾਲ ਹੋਇਆ 1947 ਦੇ ਵਿੱਚ। ਸੋ ਆਓ ਇਹਨਾਂ ਦੀ ਕਹਾਣੀ ਵੱਲ ਚੱਲਦੇ ਹਾਂ। ਜਨਾਬ ਅਲੀ, ਕੀ ਹਾਲ ਚਾਲ ਨੇ? ਠੀਕ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬੜੀ ਅੱਲਾਹ ਤਾਲਾ ਅਕਾਲ ਪੁਰਖ ਜੀ ਦੀ ਬੜੀ ਕਿਰਪਾ ਹੈ ਜੀ। ਮੈਂ ਬਹੁਤ ਖੁਸ਼ ਗਦਗਦ ਹਾਂ ਇੱਥੇ ਆ ਕੇ। ਗਦਗਦ ਹੋ? ਅੱਛਾ। ਤੇ ਪਹਿਲੇ ਤਾਂ ਇਹ ਦੱਸੋ ਕਿ ਤੁਹਾਡਾ ਨਾਂ ਕੀ ਹੈ ਜੀ? ਮੈਂ ਸਵਰਨਜੀਤ ਸਿੰਘ ਬਾਠ। ਸਵਰਨਜੀਤ ਸਿੰਘ ਬਾਠ। ਹਾਂਜੀ। ਤੇ ਇਸ ਵੇਲੇ ਮੈਂ ਬਠਿੰਡਾ ਰਹਿ ਰਿਹਾ ਜੀ। ਅੱਛਾ। ਪੰਜਾਬ ਇੰਡੀਆ। ਅੱਛਾ। ਤੇ ਉੱਥੋਂ ਬਠਿੰਡਾ ਪੰਜਾਬ ਇੰਡੀਆ ਤੋਂ ਹੀ 5 ਦਿਨ ਵਾਸਤੇ ਵੀਜ਼ਾ ਲੱਗਾ ਹੈ। ਕੱਲ ਸਾਡੀ ਵਾਪਸੀ ਹੈ। ਕੱਲ ਤੁਹਾਡੀ ਵਾਪਸੀ? ਹਾਂਜੀ। ਤੇ ਅਸੀਂ 27 ਨੂੰ ਰਾਤ ਨੂੰ ਇੱਥੇ ਆ ਗਏ ਸੀ। ਅੱਛਾ। ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇੱਥੇ ਬਾਬਾ ਜੀ ਦੀ
ਗੋਦ ਦੇ ਵਿੱਚ ਗੋਦ ਦੇ ਵਿੱਚ ਬੜਾ ਆਨੰਦ ਮਾਣ ਰਹੇ ਹੋ ਜੀ। ਬੜਾ ਆਨੰਦ ਤੇ ਬੜਾ ਹੀ ਉਹਨਾਂ ਨੇ ਪਿਆਰ ਦਿੱਤਾ ਹੈ ਤੇ ਬੜਾ ਹਿੱਕ ਨਾਲ ਆ ਕੇ ਰੱਖਿਆ। ਚਲੋ ਜੀ। ਹਾਂਜੀ। ਅੱਛਾ, ਫਸਟ ਟਾਈਮ ਆਏ ਹੋ ਤੁਸੀਂ? ਨਹੀਂ, ਮੈਂ ਤਕਰੀਬਨ ਮੈਂ ਕਹਿ ਸਕਦਾ ਵੀ ਚੌਥੀ ਪੰਜਵੀਂ ਵਾਰੀ ਇਹ ਮੈਂ ਆ ਚੁੱਕਾ। ਆ ਚੁੱਕੇ ਹੋ? ਹਾਂਜੀ, ਪਹਿਲਾਂ ਵੀ ਆ ਚੁੱਕਾ। ਅੱਛਾ, ਤੁਹਾਡਾ ਪਿੰਡ ਕਿਹੜਾ ਹੈ? ਇੱਥੋਂ ਨਨਕਾਣਾ ਸਾਹਿਬ ਤੋਂ ਲਾਹੌਰ ਜਾਓ ਤੇ ਲਾਹੌਰ ਕੈਂਟ ਹੈ। ਹਾਂਜੀ। ਉਹ ਲਾਹੌਰ ਕੈਂਟ ਦੇ ਨਾਲ ਹੀ ਪਿੰਡ ਹੈ ਕਰਬਾਠ। ਕਰਵਾਟ। ਹਾਂਜੀ। ਅੱਛਾ, ਕਰਵਾਟ ਤੇ ਤੁਹਾਡਾ ਉਹ ਪਿੰਡ ਹੋ ਗਿਆ ਜਿਹੜੇ ਤੁਹਾਡੇ ਪੇਰੈਂਟਸ ਦਾ ਸੀ, ਹਾਂਜੀ। ਜਾਂ ਉਹ ਕਿਸੇ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਤੁਹਾਡਾ ਪਿੰਡ ਸੀ? ਕਰਬਾਠ ਪਿੰਡ ਮੇਰੇ ਨਾਨਕੇ ਸਨ। ਤੁਹਾਡੇ ਨਾਨਕੇ ਸਨ? ਮੇਰੇ ਨਾਨਾ ਜੀ ਸਰਦਾਰ ਲਾਲ ਸਿੰਘ ਬਾਠ ਉਹ ਪਿੰਡ ਵਿੱਚ ਉਹਨਾਂ ਸਮਿਆਂ 'ਚ 47 'ਚ ਸ਼ਾਹ ਕਰਕੇ ਮਸ਼ਹੂਰ ਸਨ। ਅੱਛਾ। ਉਹਨਾਂ ਨੂੰ ਸਰ ਲਾਲ ਸਿੰਘ ਸ਼ਾਹ ਕਹਿੰਦੇ ਸਨ। ਸਹੀ ਹੋ ਗਿਆ। ਅਮੀਰ ਆਦਮੀ ਸੀ। ਉਹਨਾਂ ਕੋਲ 200 ਘੁਮਾ ਜ਼ਮੀਨ ਸੀ। ਉਹਨਾਂ ਸਮਿਆਂ 'ਚ ਘੁਮਾ ਹੁੰਦੇ ਸਨ। ਅੱਛਾ। ਅੱਜ ਏਕੜ ਨੇ। ਅੱਛਾ, ਵੈਸੇ ਮੈਂ ਇਸ ਗੱਲ ਵਾਲੇ ਪਾਸੇ ਵੀ ਆਉਣਾ ਚਾਹਾਂਗਾ, ਤੁਸੀਂ ਹੁਣ ਇੰਡੀਆ 'ਚੋਂ ਕਿਹੜੇ ਇਲਾਕੇ 'ਚ ਆਏ ਹੋ? ਪਾਕਿਸਤਾਨ? ਬਠਿੰਡਾ, ਪੰਜਾਬ, ਇੰਡੀਆ ਤੋਂ ਮੈਂ ਹੁਣ ਆਇਆ। ਅੱਛਾ। ਤੇ ਇੱਥੋਂ ਸਾਡੀ ਬੜੀ ਦੁੱਖਾਂ ਭਰੀ ਤੇ ਦਰਦ ਭਰੀ ਕਹਾਣੀ ਹੈ। ਜਦੋਂ ਉਹ ਜੁੱਗੋਂ 13ਵੀਂ ਗੰਦੀ ਰਾਜਨੀਤੀ ਦੀ ਭੇਟਾ ਲੱਖਾਂ ਲੋਕ ਚੜੇ, ਲੱਖਾਂ ਦਾ ਕਤਲਾਮ ਹੋਇਆ, ਲੱਖਾਂ ਬੇਕਸੂਰ ਅਬਲਾਵਾਂ, ਇਸਤਰੀਆਂ, ਹਿੰਦੂ ਵੀ, ਸਿੱਖ ਵੀ, ਮੁਸਲਮਾਨ ਵੀ, ਉਹ ਰੇਪ ਹੋਈਆਂ, ਕਿਡਨੈਪ ਹੋਈਆਂ। ਤੇ ਅੱਜ ਵੀ ਬਹੁਤੇ ਹਜ਼ਾਰਾਂ ਪਰਿਵਾਰਾਂ 'ਚ ਮੁਸਲਮਾਨ ਔਰਤਾਂ ਇੰਡੀਆ 'ਚ ਹਿੰਦੂ ਨਾਵਾਂ ਤੇ ਰਹਿ ਰਹੀਆਂ ਨੇ, ਬੁੱਢੀਆਂ ਹੋ ਗਈਆਂ ਨੇ ਉਦੋਂ ਦੀਆਂ 47 ਦੀਆਂ ਜੀ। ਤੇ ਇਸੇ ਤਰ੍ਹਾਂ ਕੁਝ ਹਿੰਦੂ ਲੜਕੀਆਂ ਜਿਹੜੀਆਂ ਇੱਥੇ ਕਿਡਨੈਪ ਹੋ ਗਈਆਂ ਸੀ, ਆਪਣੇ ਮਾਂ-ਬਾਪ ਨਾਲੋਂ ਵਿਛੜ ਗਈਆਂ ਜਦੋਂ ਮਾਈਗ੍ਰੇਸ਼ਨ ਹੋ ਰਹੀ ਸੀ। ਜੀ ਜੀ। ਅੱਗ ਲੱਗੀ ਹੋਈ ਸੀ, ਇਹ ਫਿਰਕੂ ਨਫ਼ਰਤਾਂ ਇੰਨੀਆਂ, ਸ਼ੈਤਾਨੀਅਤ ਨੱਚ ਰਹੀ ਸੀ ਦੋਨੇ ਪਾਸੇ, ਬਿਲਕੁਲ ਇੱਧਰ ਵੀ ਤੇ ਉੱਧਰ ਵੀ। ਨਾ ਇਹਨਾਂ ਨੇ ਘੱਟ ਕੀਤੀ ਆ ਤੇ ਨਾ ਉਹਨਾਂ ਨੇ ਘੱਟ ਕੀਤੀ। ਹਕੀਕਤ ਹੈ, ਹਕੀਕਤ। ਤਾਂ ਉਸ ਜਿਹੜੀ ਉਹ ਲਹੂ ਭਰੇ ਝੱਖੜ ਜਦੋਂ ਝੁੱਲੇ ਤੇ ਸਾਡਾ ਮੇਰੇ ਫਾਦਰ ਸਾਹਿਬ ਦਾ ਪਿੰਡ ਹੈ ਧੀਰਕਾ। ਧੀਰਕਾ। ਧੀਰਕੇ ਕਰਨ ਕੇ ਇਹ ਪਿੰਡ ਨੇ ਬਰਕੀ ਦੇ ਨਾਲ ਨੇ। ਅੱਛਾ, ਬਰਕੀ ਦੇ ਨਾਲ ਹੈ ਲਾਹੌਰ? ਹਾਂਜੀ, ਲਾਹੌਰ। ਠੀਕ ਹੋ ਗਿਆ। ਬਰਕੀ ਲਾਹੌਰ ਦੇ ਵਿੱਚ ਹੈ। ਬਰਕੀ ਥਾਣਾ ਹੈ। ਜੀ ਜੀ, ਬਿਲਕੁਲ। ਪੁਲਿਸ ਸਟੇਸ਼ਨ ਹੈ ਜੀ, ਬਿਲਕੁਲ। ਹੈੱਡਕੁਆਟਰ ਉੱਥੇ। ਤੇ ਉਹ ਬਰਕੀ ਦੇ 2 ਕਿਲੋਮੀਟਰ ਜਾਣਾ ਪੈਂਦਾ। ਮੈਂ ਉੱਥੇ ਗਿਆ 1911 ਚ 2011 ਚ 2011 ਚਾਹੇ ਤੋਂ 9 ਸਾਲ ਪਹਿਲੇ। 20 ਹਾਂਜੀ। ਅੱਛਾ, ਠੀਕ ਹੋ ਗਿਆ। ਉਹ ਉੱਥੇ ਮੇਰੇ ਫਾਦਰ ਸਾਹਿਬ ਉਸ ਪਿੰਡ ਦੇ ਰਹਿਣ ਵਾਲੇ ਸਨ। ਮੇਰਾ ਦਾਦਕਾ ਪਿੰਡ। ਤੁਹਾਡੇ ਫਾਦਰ ਸਾਹਿਬ ਦਾ ਨਾਮ ਕੀ ਸੀਗਾ? ਸਰਦਾਰ ਹਜ਼ਾਰਾ ਸਿੰਘ। ਸਰਦਾਰ ਹਜ਼ਾਰਾ ਸਿੰਘ। ਤੇ ਤੁਹਾਡੇ ਦਾਦਾ ਜੀ ਦਾ? ਸਰਦਾਰ ਕੇਰ ਸਿੰਘ। ਸਰਦਾਰ ਕੇਰ ਸਿੰਘ। ਹਾਂਜੀ। ਔਰ ਇਹ ਪਿੰਡ ਸੀ ਇਹਨਾਂ ਦਾ ਧੀਰਕਾ? ਧੀਰਕੇ। 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 ਗੁਰੋਂ ਜੱਟ ਸਿੱਖ। ਗੁਰੂ ਜੱਟ ਸਿੰਘ ਗੋਤਰ। ਠੀਕ ਹੋ ਗਿਆ। ਸਰਦਾਰ ਹਜ਼ਾਰਾ ਸਿੰਘ, ਵਲਦ ਸਰਦਾਰ ਕੇਰ ਸਿੰਘ, ਵਲਦ ਸਰਦਾਰ ਹਾਕਮ ਸਿੰਘ। ਠੀਕ ਹੋ ਗਿਆ। ਮੇਰੇ ਪੜਦਾਦਾ ਜੀ। ਠੀਕ ਹੋ ਗਿਆ। ਇਹ ਗੁਰੋਂ ਗੋਤਰ ਦੇ ਸਨ। ਸਹੀ। ਤੇ ਉਹਨਾਂ ਸਮਿਆਂ 'ਚ ਮੈਟ੍ਰਿਕ ਲੱਭਣਾ ਬੜਾ ਔਖਾ ਸੀ। ਤੇ ਉਹਨਾਂ ਸਮਿਆਂ 'ਚ ਮੇਰੇ ਵਾਲਿਦ ਸਾਹਿਬ ਸਰਦਾਰ ਹਜ਼ਾਰਾ ਸਿੰਘ ਗੁਰੋਂ ਉਹ ਹੈਡ ਟੀਚਰ ਸਨ, ਕਰਬਾਠੀ ਲੱਗੇ ਹੋਏ ਸਨ। ਕਰਬਾਠੀ ਲੱਗੇ ਸਨ। ਤੇ ਕਰਬਾਠ ਉਦੋਂ 4 ਜਮਾਤਾਂ ਦਾ ਪ੍ਰਾਇਮਰੀ ਸਕੂਲ ਸੀ। ਸਹੀ ਹੋ ਗਿਆ। ਅੱਜ ਉਹ ਹੁਣ ਹਾਈ ਸਕੂਲ ਹੈ। ਅੱਛਾ। ਹਾਂਜੀ। ਤੇ ਮੈਂ 2011 ਚ ਆਇਆ ਸਾਂ ਤੇ ਮੇਰਾ ਬੜਾ ਜਜ਼ਬਾਤ ਸੀ। ਮੈਂ ਪੁੱਬਾ ਮਾਰ ਕੇ ਰੋਇਆ। ਉਹ ਮੇਰੇ ਨਾਨਾ ਜੀ ਦੀ ਤੇ ਮੇਰੇ ਵਾਲਿਦ ਸਾਹਿਬ ਦੀ ਜ਼ਮੀਨ ਜਿਹੜੇ ਵਾਹੁੰਦੇ ਹੁੰਦੇ ਸੀ, ਬਾਬਾ ਬੱਕੀ। ਬਾਬਾ ਬੱਕੀ। ਬੱਕੀ। ਅੱਛਾ। ਤੇ ਉਹ ਮੁਸਲਮਾਨਾਂ ਚ ਕੋਈ ਤੇਲੀ ਹੁੰਦੇ ਨੇ। ਜੀ ਜੀ, ਬਿਲਕੁਲ। ਉਹ ਉਸ ਬਰਾਦਰੀ ਦੇ ਸਨ ਤੇ ਉਹਨਾਂ ਨੇ 20 ਸਾਲ 25 ਸਾਲ ਉਹ ਪੈਲੀ ਵਾਹੀ ਤੇ ਉਹਨਾਂ ਦੇ ਨਾਲ ਸਨ। ਤੇ ਉਹਨਾਂ ਨੇ ਮੈਨੂੰ ਵੇਖਦੇ ਨੂੰ ਪਛਾਣ ਲਿਆ। ਮੈਨੂੰ ਆਂਦਾ, ਤੂੰ ਹਜ਼ਾਰਾ ਸਿੰਘ ਦਾ ਮੁੰਡਾ ਹੈ? ਮੈਂ ਮੇਰੇ ਪੈਰਾਂ ਥਰੋਂ ਜ਼ਮੀਨ ਨਿਕਲ ਗਈ ਵੀ ਮੈਂ ਇਸ ਬਜ਼ੁਰਗ ਨੂੰ ਪਹਿਲੀ ਵਾਰੀ ਮਿਲ ਰਿਹਾ। ਉਹ ਕਹਿੰਦਾ, ਤੇਰਾ ਕੱਦ ਉਹਦੇ ਨਾਲ ਛੋਟਾ ਆ। ਉਹ 6 ਫੁੱਟ ਸੀ। ਤੇ ਉਹਨੂੰ ਲੁਕੋੜੋ ਤੇ ਤੈਨੂੰ ਬਾਹਰ ਕੱਢ ਲਓ, ਤੇ ਤੈਨੂੰ ਲੁਕੋੜੋ ਤੇ ਉਹਨੂੰ ਕੱਢ ਲਓ। ਵੀ ਤੂੰ ਆਪਦੇ ਬਾਪ ਮਾਸਟਰ ਜੀ ਬੋਲਦੇ ਸੀ ਉਹਨਾਂ ਸਮਿਆਂ 'ਚ। ਮੇਰੇ ਮਾਸਟਰ ਜੀ ਸੀ ਤੁਹਾਡੇ ਪਿਤਾ ਜੀ? ਹਾਂਜੀ, ਮਾਸਟਰ ਜੀ। ਅੱਛਾ। ਤੇ ਵੀ ਤੂੰ ਮਾਸਟਰ ਜੀ ਦਾ ਕਾਰਬਨ ਕਾਪੀ ਆ। ਅੱਛਾ। ਉਹ ਘਰ ਜਵਾਈ ਸਨ ਕਰਬਾਠੀ। ਅੱਛਾ। ਕਰਬਾਠਾ 'ਚ ਮੇਰੇ ਨਾਨਾ ਜੀ ਕੋਲ 200 ਘੁਮਾ ਦੇ ਮਾਲਕ ਸਨ। ਸਹੀ ਹੋ ਗਿਆ। ਤੇ ਪਿੰਡ ਦੇ ਹੈੱਡ ਸਨ, ਜਿਹੜਾ ਪਿੰਡ ਦਾ ਸਾਂਝੇ ਕੰਮ ਹੁੰਦੇ ਸਨ, ਬਰਤਨ, ਬਿਸਤਰੇ, ਕੋਈ ਸ਼ਾਦੀ ਆ, ਕੋਈ ਵਿਆਹ, ਤੇ ਉਹ ਸਾਰਾ ਕੁਝ ਉਹ ਮੇਰੇ ਨਾਨਾ ਜੀ ਸਰਦਾਰ ਲਾਲ ਸਿੰਘ ਬਾਠ ਸ਼ਾਹ ਉਹਨਾਂ ਦੇ ਘਰ 'ਚ ਹੁੰਦਾ ਸੀ। ਉੱਥੋਂ ਲੈ ਜਾਂਦੇ ਸਨ ਲੋੜਵੰਦ। ਸਹੀ। ਤੇ ਉਹ ਬਾਬੇ ਬੱਕੀ ਨੇ ਮੈਨੂੰ ਕਿਹਾ ਉੱਥੇ ਵੀ ਸਾਨੂੰ ਜਦੋਂ ਦਾਣਿਆਂ ਦੀ ਲੋੜ ਹੁੰਦੀ ਸੀ ਤੇ ਅਸੀਂ ਤੇਰੇ ਨਾਨੀ ਜੀ ਨੂੰ ਆਖਣਾ ਵੀ ਸਾਨੂੰ
ਛਾਣੀ ਬੋਰੀਆਂ ਸਾਨੂੰ ਦਾਣੇ ਦੇ ਦਿਓ, ਤੇ ਉਹਨੇ ਆਖਣਾ ਬੱਕੀ ਵੱਡੇ ਵੱਡੇ ਭੜੋਲੇ ਹੁੰਦੇ ਸਨ, ਕੱਚੇ ਭੜੋਲੇ ਬਣੇ ਹੁੰਦੇ ਸਨ ਹਾਂਜੀ ਹਾਂਜੀ ਜਿਨ੍ਹਾਂ 'ਚ ਕਣਕ ਉਦੋਂ ਸਟੋਰ ਹੁੰਦੀ ਸੀ। ਤੇ ਉਹਨੇ ਕਹਿਣਾ, ਨਾਨੀ ਜੀ ਮੇਰੀ ਨੇ ਕਹਿਣਾ ਵੀ ਤੁਸੀਂ ਭਰ ਲਓ, ਤੇ ਜਦੋਂ ਅਸੀਂ ਭਰ ਕੇ ਘਰ ਜਾ ਕੇ ਖੋਲ੍ਹਣੇ ਤਾਂ ਚਾਂਦੀ ਦੇ ਰੁਪਈਏ ਨਿਕਲਣੇ। ਅੱਛਾ ਤੇ ਉਹ ਬਾਬੇ ਬੱਕੀ ਨੇ ਮੈਨੂੰ ਆਖਿਆ ਵੀ ਤੁਹਾਡੇ ਨਾਨਾ ਜੀ ਤੇ ਤੁਹਾਡੇ ਮਾਸਟਰ ਜੀ, ਤੁਹਾਡੇ ਵਾਲਿਦ ਸਾਹਿਬ, ਉਹਨਾਂ ਦੀਆਂ ਦਾੜੀਆਂ ਹਿਲਦੀਆਂ ਸਨ ਤੇ ਚਾਂਦੀ ਦੇ ਰੁਪਈਏ ਡਿੱਗਦੇ ਸੀ। ਅੱਛਾ ਵੀ ਇੰਨਾ ਸਾਊਂਡ ਇਕਨੋਮਿਕਲੀ ਉਦੋਂ ਸਾਡਾ ਉਹ ਪਰਿਵਾਰ ਸੀ। ਅੱਛਾ ਤੇ ਉੱਥੇ ਸਾਡੀਆਂ ਹਵੇਲੀਆਂ, ਸਾਡਾ ਘਰ ਹਾਲੇ ਮੌਜੂਦ ਹੈ। ਅੱਛਾ ਤੇ ਉਹ ਕੋਈ ਜਿਹੜੇ ਉਧਰੋਂ ਆਏ ਨੇ ਸੱਜਣ, ਆਪਣਾ ਘਰ-ਬਾਰ ਜਿਵੇਂ ਅਸੀਂ ਸਾਨੂੰ ਛੱਡਣਾ ਪੈ ਗਿਆ, ਉਹ ਉਧਰੋਂ ਉਹਨਾਂ ਨੂੰ ਲਾਟ ਹੋਇਆ। ਅੱਛਾ, ਕੀ ਹੋਇਆ ਸੀ 47 ਦੇ ਵਿੱਚ ਤੁਹਾਡੇ ਪਿਤਾ ਜੀ ਨਾਲ ਔਰ ਤੁਹਾਡੇ ਨਾਨਾ ਜੀ ਨਾਲ? ਇਸ ਤਰ੍ਹਾਂ ਸੀ ਕਿ ਕਿਉਂਕਿ ਉਹਨਾਂ ਸਮਿਆਂ 'ਚ ਮਾਸਟਰ ਜੀ ਹੋਣਾ ਬੜੀ ਇੱਕ ਆਨਰੇਬਲ ਗੱਲ ਸੀ। ਜੀ ਬਿਲਕੁਲ। ਤੇ ਜਿਹੜੇ ਬਰਕੀ ਥਾਣੇ ਦੇ SHO ਸੀ, ਉਹਦੇ ਬੱਚੇ ਪੜ੍ਹਦੇ ਸਨ ਤੇ ਉਹ ਮੇਰੇ ਬਾਪ ਦੇ ਕੋਲ। ਅੱਛਾ। ਬਰਕੀ ਦੇ ਕਰਵਾਠਾਂ ਲਾਗੇ ਨੇ। ਜੀ ਜੀ ਬਿਲਕੁਲ। ਤੇ ਉਦੋਂ 5-10 ਪਿੰਡਾਂ ਦੇ ਬੱਚੇ ਫਿਰ ਇੱਕ ਪਿੰਡ ਦੀ ਪੜ੍ਹਨ ਆਉਂਦੇ ਸਨ। ਜੀ ਬਿਲਕੁਲ। ਇਹ ਸਾਰੀਆਂ ਗੱਲਾਂ ਮੇਰੀ ਮਾਂ ਨੇ ਮੈਨੂੰ ਦੱਸੀਆਂ ਨੇ। ਅੱਛਾ। ਸਰਦਾਰਨੀ ਕਰਤਾਰ ਕੌਰ ਨੇ। ਸਰਦਾਰਨੀ ਕਰਤਾਰ ਕੌਰ ਤੁਹਾਡੀ ਮਾਤਾ ਜੀ? ਮੇਰੇ ਮਾਤਾ ਜੀ, ਉਹ ਐਕਸਪਾਇਰ ਹੋ ਚੁੱਕੇ ਆ। ਕਿਉਂਕਿ ਮੈਂ ਹੁਣ 73 ਸਾਲ ਦਾ, ਪਰ ਮੈਂ ਇੱਕ ਦਰਦੀ ਵੀ ਮੇਰੇ ਦਿਲ 'ਚ ਮੈਂ ਲੈ ਕੇ ਮਰ ਜਾਣਾ ਕਿ ਮੈਂ ਆਪਣੇ ਪਿਓ ਨੂੰ ਦੇਖ ਸਕਦਾ, ਕਾਸ਼ ਮੈਂ ਆਪਣੇ ਬਾਪ ਨੂੰ ਦੇਖ ਸਕਦਾ। ਮੇਰਾ ਬਾਪ, ਮੈਂ ਬਿਨਾਂ ਬਾਪ ਤੋਂ ਬੜੀ ਦੁਖਦਾਈ ਜ਼ਿੰਦਗੀ ਭੋਗੀ ਹੈ। ਤੇ ਉਹ ਮੇਰੀ ਮਾਂ ਨੇ ਫਿਰ ਮੈਨੂੰ ਦੱਸਣਾ ਵੀ ਬੇਟਾ ਤੂੰ ਬਹੁਤ ਤਗੜੇ ਖਾਨਦਾਨ ਦਾ ਬੱਚਾ, ਤੇਰੇ ਵਾਲਿਦ ਸਾਹਿਬ ਹੈਡ ਮਾਸਟਰ ਸਨ ਤੇ ਬਰਕੀ SHO ਦੇ ਬੱਚੇ ਉਹਦੇ ਕੋਲ ਪੜ੍ਹਦੇ ਸਨ। ਉਹ ਜਦੋਂ ਘੋੜੀਆਂ ਹੁੰਦੀਆਂ ਸਨ, ਇੱਕ ਮੇਰੇ ਨਾਨਾ ਜੀ ਕੋਲ ਘੋੜੀ ਸੀ ਤੇ ਇੱਕ ਮੇਰੇ ਬਾਪ ਕੋਲ ਸਰਦਾਰ ਹਜ਼ਾਰਾ ਸਿੰਘ ਗੁਰੂ ਕੋਲ ਘੋੜੀ ਸੀ। ਉਹ ਜਦੋਂ ਗੱਡੇ ਭਰ ਕੇ ਨਿਕਲੇ ਤੇ ਉਹ ਲੋਕਾਂ ਨੂੰ ਪਤਾ ਸੀ ਵੀ ਘਰ ਤਕੜਾ ਹੁਣੇ ਨਿਕਲਿਆ, ਤੇ ਉਹ ਪੈ ਗਏ। ਅੱਛਾ। ਉਹ ਫਿਰ ਮੇਰੇ ਬਾਪ ਸਰਦਾਰ ਹਜ਼ਾਰਾ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਅੱਛਾ। ਤੇ ਮੇਰੇ ਨਾਨਾ ਜੀ ਨੂੰ ਵੀ ਭੁੰਨ ਦਿੱਤਾ ਗਿਆ। ਮੈਂ ਉਦੋਂ ਆਪਣੀ ਮਾਂ ਦੇ ਪੇਟ ਵਿੱਚ ਸਾਂ। ਇਹ ਅਗਸਤ 1947 ਦੀ ਗੱਲ ਹੈ, ਜਦੋਂ ਜਨਾਨੀਆਂ ਇਕੱਲੀਆਂ ਰਹਿ ਗਈਆਂ। ਮੇਰੇ ਮਾਸੀ ਜੀ ਪਹਿਲਾਂ ਵਿਧਵਾ ਹੋ ਚੁੱਕੇ ਸੀ, ਉਹ ਹੇਰੀ ਵਿਆਹੇ ਸੀ। ਬੜਾ ਸਰਦਾਰਾਂ ਦਾ ਘਰ ਸੀ। ਹਾਂਜੀ, ਹੇਰ ਪਿੰਡ ਅੱਜ ਵੀ ਮੌਜੂਦ ਹੈ। ਤੇ ਉਹ ਸਾਰਾ ਪਿੰਡ ਹੇਰਾਂ ਦਾ, ਤੇ ਬੜੇ 100 200 ਘੁਮਾ ਦੇ ਮਾਲਕ ਸਨ। ਮੇਰੇ ਮਾਸਟਰ ਜੀ ਸਰਦਾਰ ਸਰਦੂਲ ਸਿੰਘ ਹੇਰ ਸਨ। ਸਹੀ। ਤੇ ਉਹਦੇ ਭਰਾ ਉਦੋਂ ਅੰਗਰੇਜ਼ਾਂ ਦੇ ਜ਼ਮਾਨੇ ਜਨਰਲ ਸਨ। ਅੱਛਾ। ਬ੍ਰਿਟਿਸ਼ ਇੰਡੀਆ ਦੀ ਆਰਮੀ 'ਚ ਇੱਕ ਉਹਦਾ ਮੇਰੇ ਮਾਸਟਰ ਸੱਕੇ ਦਾ ਭਰਾ ਅਨੋਖ ਸਿੰਘ ਵਕੀਲ ਸੀ ਤੇ ਇੱਕ ਜਰਨੈਲ ਸੀ। ਸਹੀ। ਆਰਮੀ 'ਚ। ਤੇ ਉਹ ਵਿਧਵਾ ਹੋ ਗਈ ਸੀ ਉਦੋਂ ਹੀ, ਪਹਿਲਾਂ ਹੀ 47 ਤੋਂ। ਹਾਂਜੀ। ਤੇ ਉਹ ਮੇਰੇ ਮਾਸੀ ਜੀ ਛੋਟੇ ਸਨ ਤੇ ਮੇਰੇ ਮਾਤਾ ਜੀ ਵੱਡੇ ਸਨ। ਤੇ ਮੇਰੇ ਮਾਤਾ ਵੱਧ ਤੋਂ ਵੱਧ ਕੋਈ 25-30 ਸਾਲ ਦੀ ਹੋਏਗੀ। ਅੱਛਾ। ਤੇ ਮਾਸੀ ਜੀ ਕੋਈ 20-22 ਸਾਲ ਦੇ ਹੋਣਗੇ। ਅੱਛਾ। ਤੇ ਨਾਨੀ ਜੀ ਕੋਈ 50 ਸਾਲ ਦੇ ਹੋਣਗੇ। ਤੇ ਇਕੱਲੀਆਂ ਜਨਾਨੀਆਂ। ਫਿਰ ਮੇਰੀ ਮਾਂ ਪ੍ਰੈਗਨੈਂਟ ਸੀ, ਮੈਂ ਆਪਦੀ ਮਾਂ ਦੇ ਗਰਭ ਵਿੱਚ ਸਾਂ। ਤੇ ਮੈਂ ਦਸੰਬਰ 'ਚ ਪੈਦਾ ਹੋਇਆ 12/1947 ਨੂੰ। ਯਾਨੀ ਕਿ ਵੰਡ ਤੋਂ 4 ਮਹੀਨੇ ਬਾਅਦ ਤੁਹਾਡਾ ਜਨਮ ਹੋਇਆ? ਹਾਂ, 4 ਮਹੀਨੇ ਬਾਅਦ ਹੋਇਆ। ਤੇ ਜੇ ਮੈਂ ਤੁਹਾਨੂੰ 2 ਲਾਈਨਾਂ 'ਚ ਦੱਸ ਦਿਆਂ ਵੀ ਇਹਦਾ ਲਬੋ ਲਬਾਬ ਕੀ ਹੈ ਸਾਡੀ ਸਟੋਰੀ ਦਾ, ਤੇ 2 ਲਾਈਨਾਂ ਸਾਡੇ ਉੱਤੇ ਚੜ੍ਹਦੇ ਪੰਜਾਬ ਦੇ ਇੱਕ ਬੜੇ ਮਸ਼ਹੂਰ ਕਵੀ ਹੋਏ ਨੇ, ਸ਼ਿਵ ਕੁਮਾਰ ਬਟਾਲਵੀ ਜੀ। ਹਾਂਜੀ ਹਾਂਜੀ, ਬਟਾਲਵੀ ਜੀ, ਬਿਲਕੁਲ। ਤੇ ਉਹਨਾਂ ਦੀਆਂ ਲਾਈਨਾਂ ਨੇ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਇਹ ਉਹਦੀ ਓਰੀਜਨਲ ਲਾਈਨਾਂ ਤੇ ਮੇਰੀ ਸਟੋਰੀ ਕੰਪਲੀਟ ਨਹੀਂ ਸੀ ਹੁੰਦੀ, ਮੈਂ 2 ਲਾਈਨਾਂ ਆਪ ਲਿਖੀਆਂ ਫਿਰ। ਅੱਛਾ। ਸਟੋਰੀ ਨੂੰ ਕੰਪਲੀਟ ਕਰਨ ਲਈ ਉਹ ਮੈਂ ਅਦੀਬਾਂ ਤੋਂ ਤੇ ਅਦਬ ਦੀ ਦੁਨੀਆ ਤੋਂ, ਸਾਹਿਤ ਦੀ ਦੁਨੀਆ ਤੋਂ ਮਾਫੀ ਚਾਹੁੰਦਾ ਕਿ ਉਹ ਤੇ ਮਰਹੂਮ ਨੇ ਸ਼ਿਵ ਕੁਮਾਰ ਬਟਾਲਵੀ, ਤੇ ਐਡੇ ਵੱਡੇ ਮਹਾਨ ਸ਼ਾਇਰ ਸਨ, ਤੇ ਉਹਨਾਂ ਦੇ ਵਿੱਚ ਤੁਸੀਂ ਆਪਣੀ ਗੱਲ ਕਰਨੀ ਉਹ ਠੀਕ ਨਹੀਂ ਜੀ। ਪਰ ਉਹ ਕਿਉਂਕਿ ਮੈਨੂੰ ਦੁੱਖ ਹੀ ਇੰਨੇ ਮਿਲੇ ਆ, ਤੇ ਉਹ ਮੈਂ ਉਹਨੂੰ ਹੁਣ ਕੰਪਲੀਟ ਕਰਦਾ। ਬਟਾਲਵੀ ਸਾਹਿਬ ਕਹਿੰਦੇ ਆ ਵੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਤੇ ਮੇਰੀਆਂ 2 ਲਾਈਨਾਂ ਨੇ, ਸਾਡਾ ਹਾਲ ਜ਼ਮਾਨੇ ਨੇ ਇੰਜ ਕੀਤਾ ਜਿਵੇਂ ਕਿੱਕਰ ਤੇ ਟੰਗੀਆਂ ਲੀਰਾਂ ਦਾ। ਬਟਾਲਵੀ ਸਾਹਿਬ ਨੇ ਲਿਖਿਆ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਸਵਰਨਜੀਤ ਸਿੰਘ ਬਾਠ ਨੇ ਲਿਖਿਆ
ਸਾਡਾ ਹਾਲ ਜ਼ਮਾਨੇ ਨੇ ਇੰਜ ਕੀਤਾ ਜਿਵੇਂ ਕਿੱਕਰ ਤੇ ਟੰਗੀਆਂ ਲੀਰਾਂ ਦਾ। ਤੇ ਮੇਰੀ ਜਿਹੜੀ ਜ਼ਿੰਦਗੀ ਆ ਉਹ ਕਿੱਕਰ ਤੇ ਟੰਗੀ ਹੋਈ ਲੀਰ ਹੈ। ਪਰ ਅੱਜ ਅਕਾਲ ਪੁਰਖ ਨੇ, ਅੱਲਾਹ ਤਾਲਾ ਨੇ ਬੜੀ ਮਿਹਰ ਕੀਤੀ ਹੈ ਤੇ ਤੁਹਾਡੇ ਵਰਗੇ ਮੇਰੇ ਜਿਹੜੇ ਪੁੱਤਰ ਨੇ, ਮੈਂ ਤੁਹਾਡਾ ਉੱਤੇ ਸਾਡੇ ਚੜ੍ਹਦੇ ਪੰਜਾਬ 'ਚ ਨਾਸਰ ਢਿੱਲੋਂ ਤੇ ਤੁਸੀਂ ਜੋ ਸਟੋਰੀਆਂ ਕਰਦੇ ਹੋ ਤੇ ਜੜ੍ਹਾਂ ਨੰਗੀਆਂ ਕਰਦੇ ਹੋ ਤੇ ਉਹ ਦੁੱਖ ਭਰੀਆਂ ਕਹਾਣੀਆਂ ਅਸੀਂ ਤੁਹਾਡੇ ਬੜੇ ਉੱਤੇ ਫਿਰ ਵੇਖਦੇ ਹਾਂ, ਚਾਅ ਨਾਲ ਵੇਖਦੇ ਹਾਂ। ਅਸੀਂ ਤੁਹਾਨੂੰ ਅਸੀਸਾਂ ਦਿੰਦੇ ਹਾਂ। ਧੰਨਵਾਦ। ਤੇ ਤੁਸੀਂ ਲੱਗੇ ਰਹੋ ਤੇ ਡਟੇ ਰਹੋ ਤੇ ਇਦਾਂ ਦੀਆਂ ਕਹਾਣੀਆਂ। ਤੇ ਇੱਥੋਂ ਹੁਣ ਗੱਲ ਨਿਕਲਦੀ ਆ ਵੀ ਮੇਰੇ ਵਾਲਿਦ ਸਾਹਿਬ ਮਾਸਟਰ ਜੀ ਨੂੰ ਸਾਰੀ ਦੁਨੀਆ, ਇਹ ਇਲਾਕਾ ਲਾਹੌਰ ਦਾ ਜਾਣਦਾ ਸੀ। ਅੱਛਾ। ਮੇਰੇ ਨਾਨਾ ਜੀ ਨੂੰ ਸਾਰੇ ਜਾਣਦੇ ਸੀ। ਸਾਰਿਆਂ ਨੂੰ ਪਤਾ ਸੀ ਵੀ ਇਹ ਹੁਣ ਨਿਕਲੇ ਆ ਤੇ ਨਾ ਕੋਲ, ਮੇਰੀ ਮਾਂ ਦੱਸਦੀ ਸੀ 5 ਸ਼ੇਰ ਸੋਨਾ ਸੀ। 5 ਸ਼ੇਰ ਸੋਨਾ? 5 ਸ਼ੇਰ ਸੋਨਾ ਜਿਹੜਾ ਉੱਥੇ ਫਿਰ ਲੁੱਟਿਆ ਗਿਆ ਤੇ ਗੋਲੀਆਂ ਨਾਲ ਭੁੰਨ ਦਿੱਤੇ ਗਏ। ਸਹੁਰਾ ਜਵਾਈ ਮੇਰਾ ਬਾਪ ਤੇ ਮੇਰੇ ਨਾਨਾ ਜੀ। ਅੱਛਾ। ਤੇ ਉਹ ਹੁਣ ਜਿਹੜੇ ਲੁੱਟਣ ਵਾਲੇ ਸਨ ਤੇ ਗੋਲੀਆਂ ਨਾਲ ਭੁੰਨਣ ਵਾਲੇ ਸਨ, ਉਹ ਕਾਬਲ ਤੋਂ ਤਾਂ ਨਹੀਂ ਆਏ ਸਨ। ਉਹ ਲੋਕਾਂ ਨੂੰ, ਸਾਡੇ ਆਪਣਿਆਂ ਨੂੰ ਹੀ ਪਤਾ ਸੀ ਵੀ ਇਹ ਹੁਣ ਸਰਦਾਰ ਨਿਕਲਿਆ ਤੇ ਮੋਟਾ ਘਰ ਆ। ਆਪਣੇ ਨੇ ਹੀ ਸਾਨੂੰ ਤਬਾਹ ਕੀਤਾ ਸਿਰਫ ਇਸ ਕਰਕੇ ਕਿ ਇਹ ਸਿੱਖ ਦੀ ਮੋਹਰ ਲੱਗੀ ਸੀ ਵੀ ਇਹ ਸਿੱਖ ਹੈ। ਹਾਂਜੀ। ਜਿਹੜੇ ਉਧਰੋਂ ਆਏ ਸਾਡੇ ਮੁਸਲਮਾਨ ਵੀਰ ਵਿਚਾਰੇ, ਜਿਵੇਂ ਅਸੀਂ ਇੱਥੋਂ ਧੱਕੇ ਖਾਂਦੇ ਆ, ਉਹਨਾਂ ਨਾਲ ਵੀ ਇਹੋ ਕੁਛ ਹੀ ਹੋਇਆ ਜੀ। ਬਿਲਕੁਲ। 47 ਚ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਇਕਤਲਾਮ ਹੋਇਆ। ਮੈਂ ਪੁੱਛਣਾ ਚਾਹੁੰਦਾ ਅਦਬ ਦੀ ਦੁਨੀਆ ਤੋਂ, ਚਿੰਤਕਾਂ ਤੋਂ, ਥਿੰਕਰਸ ਤੋਂ, ਮੈਨੂੰ ਦੱਸਿਆ ਜਾਵੇ ਜਦੋਂ ਦੇ ਇਹ ਧਰਮ ਪੈਦਾ ਹੋਏ ਆ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਧਰਮਾਂ ਨੇ ਮਾਨਵਤਾ ਦਿੱਤੀ ਆ, ਇਨਸਾਨੀਅਤ ਦਿੱਤੀ ਹੈ, ਮਨੁੱਖਤਾ ਦਿੱਤੀ ਹੈ, ਭਾਈਚਾਰਾ ਦਿੱਤਾ ਹੈ, ਸਾਂਝੀਵਾਲਤਾ ਦਿੱਤੀ ਹੈ, ਸਰਬੱਤ ਦਾ ਭਲਾ ਦਿੱਤਾ ਹੈ। ਤੇ ਜੇ ਤੁਸੀਂ ਮਰਦ ਬਣ ਕੇ ਸੱਚ ਬੋਲੋਗੇ ਤੇ ਜਵਾਬ ਆ ਨਹੀਂ, ਨਹੀਂ ਦਿੱਤਾ। ਬਿਲਕੁਲ। ਇਹਨਾਂ ਨੇ ਦਿੱਤੀਆਂ ਨੇ ਵਲਗਣਾ। ਅੱਛਾ, ਵੈਸੇ ਜੇ ਆਪਾਂ 47 ਦੀ ਗੱਲ ਤੇ ਆਈਏ, ਜੋ ਕੁਝ ਤੁਹਾਡੇ ਪਰਿਵਾਰ ਨਾਲ ਵਾਪਰ ਰਿਹਾ, ਤੁਸੀਂ ਜ਼ਾਹਰ ਆ ਆਪਣੀ ਮਾਤਾ ਜੀ ਕੋਲੋਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣੀਆਂ। ਜੀ ਜੀ ਜੀ। ਕਦੀ ਇਹ ਮਾਤਾ ਜੀ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਕੌਣ ਸਨ, ਔਰ ਫਿਰ ਤੁਸੀਂ ਬਰਕੀ ਤੋਂ ਇੰਡੀਆ ਵਾਲੇ ਪਾਸੇ ਕਿਸ ਤਰ੍ਹਾਂ ਗਏ? ਉਹ ਇਸ ਤਰ੍ਹਾਂ ਹੋਇਆ ਸੀ ਵੀ ਜਦੋਂ ਇਹ ਹਮਲਾ ਹੋ ਗਿਆ, ਨਿਕਲੇ ਗੱਡੇ ਤੇ ਘੋੜੀਆਂ ਲੈ ਕੇ ਤੇ ਜਨਾਨੀਆਂ ਲੈ ਕੇ ਤੇ 5 ਸਿਰ ਸੋਨੇ ਦੀ ਗੰਢੜੀ ਬੰਨੀ ਹੋਈ ਸੀ। ਉਹ ਜਿਹੜੇ ਹਮਲਾਵਰ ਸਨ ਉਹਨਾਂ ਨੇ ਆਪਣੀ ਆਈਡੀ ਨੂੰ ਛੁਪਾਉਣ ਲਈ, ਉਹ ਹੈਗੇ ਤੇ ਲੋਕਲ ਬੰਦੇ ਹੀ ਸੀ, ਲੋਕਲ ਮੀਨਸ ਕਿ ਆਸੇ ਪਾਸੇ ਦੇ ਪਿੰਡਾਂ ਦੇ। ਕਰਬਾਠਾਂ ਦਾ ਮੁਸਲਮਾਨ ਕੋਈ ਨਹੀਂ ਸੀ। ਅੱਛਾ। ਕਰਬਾਠਾਂ ਦੇ ਮੁਸਲਮਾਨ ਤਾਂ ਆਂਦੇ ਸੀ, ਰੋਂਦੇ ਸਨ ਵੀ ਤੁਸੀਂ ਜਾਓ ਹੀ ਨਾ। ਅੱਛਾ, ਤੁਹਾਡੀ ਫੈਮਿਲੀ ਤੋਂ ਇਲਾਵਾ, ਤੁਹਾਡੇ ਨਾਨਾ ਜੀ ਤੋਂ ਇਲਾਵਾ, ਤੁਹਾਡੇ ਪਿਤਾ ਜੀ ਤੋਂ ਇਲਾਵਾ ਕਰਬਾਠਾਂ ਦੇ ਵਿੱਚ ਹੋਰ ਕੌਣ ਸਿੱਖ ਪਰਿਵਾਰ ਹੈ ਸਨ? ਬੜੇ ਹੋਰ ਵੀ, ਕਰਬਾਠ ਬੜਾ ਵੱਡਾ ਪਿੰਡ ਸੀ, ਕਈ ਪੱਤੀਆਂ ਸੀ ਤੇ ਉਹਨਾਂ ਨੂੰ ਲਾਟਾਂ ਸਾਡੇ ਨਾਲ ਹੀ ਹੋਈਆਂ। ਪਹਿਲਾਂ ਕੱਚੀਆਂ ਲਾਟਾਂ ਹੋਈਆਂ ਦਸੂਆ, ਉਧਰ ਹੁਸ਼ਿਆਰਪੁਰ 'ਚ। ਅੱਛਾ। ਦਸੂਆ ਮਕੇਰੀਆਂ। ਜੀ ਜੀ। ਫਿਰ ਉੱਥੋਂ ਮਾਲਵੇ 'ਚ ਹੋਈਆਂ, ਜ਼ਿਲ੍ਹਾ ਫਿਰੋਜ਼ਪੁਰ, ਸਾਡਾ ਪਿੰਡ ਗੰਦੜ ਪਿੰਡ ਦਾ ਨਾਂ ਆ। ਅੱਛਾ। ਤੇ ਹੁਣ ਉਹ ਜ਼ਿਲ੍ਹਾ ਮੁਕਤਸਰ ਆ। ਅੱਛਾ। ਇਸ ਤਰ੍ਹਾਂ ਧੱਕੇ ਬਹੁਤ ਖਾਣੇ ਪਏ। ਲੇਡੀਜ਼ ਰਹਿ ਗਈਆਂ। ਹਾਂਜੀ। ਮੇਰੇ ਮਾਸੀ ਜੀ ਉਹਨਾਂ ਸਮੇਂ ਦੇ ਮੈਟ੍ਰਿਕ ਪਾਸ ਸਨ। ਅੱਛਾ। ਉਹ ਬੰਦਿਆਂ ਵਰਗੀ ਔਰਤ ਸੀ, ਇੰਟੈਲੀਜੈਂਟ ਸੀ, ਉਰਦੂ ਪੜ੍ਹੀ ਹੋਈ ਸੀ, ਉਰਦੂ ਲਿਖਦੀ ਸੀ, ਪੰਜਾਬੀ ਤੇ ਮਾਂ ਬੋਲੀ ਸੀ। ਅੱਛਾ। ਮੈਟ੍ਰਿਕ ਪਾਸ ਸੀ, ਲਾਹੌਰ ਦੀ ਪੜ੍ਹੀ ਸੀ। ਮੇਰਾ ਬਾਪ ਵੀ ਲਾਹੌਰ ਦਾ ਪੜ੍ਹਿਆ ਸੀ। ਜ਼ਬਰਦਸਤ। ਤੇ ਪਰ ਉਹ ਯਾਰ ਵੀ ਜਦੋਂ ਤੁਹਾਨੂੰ ਦੱਸਿਆ ਵੀ ਸਾਡਾ ਹਾਲ ਜ਼ਮਾਨੇ ਨੇ ਇੰਜ ਕੀਤਾ ਜਿਵੇਂ ਕਿੱਕਰ ਤੇ ਟੰਗੀਆਂ ਲੀਰਾਂ ਦਾ, ਤੇ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ ਹੋ ਜਾਂਦੇ ਆ। ਇੱਥੋਂ ਤੱਕ ਹੋਇਆ ਵੀ ਉਹ ਮੇਰੇ ਮਾਤਾ ਜੀ ਆਪਦੀ ਹਯਾਤੀ ਮੁਕਾਉਣ ਤੋਂ ਪਹਿਲਾਂ ਉਹਨੂੰ ਸਾਰਾ ਕੁਝ ਮੈਨੂੰ ਦੱਸਿਆ ਕਰਦੇ ਸਨ ਕੋਲ ਬਾ ਕੇ ਵੀ 2 ਘੜੇ। ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ 2 ਹੀ ਭੈਣ ਭਰਾ ਹਾਂ ਜੀ। ਮੈਂ ਛੋਟਾ ਆ ਤੇ ਮੇਰੇ ਵੱਡੇ ਭੈਣ ਜੀ ਮੇਰੇ ਤੋਂ 5 ਸਾਲ ਵੱਡੇ ਨੇ, ਸਰਦਾਰਨੀ ਗੁਰਚਰਨ ਕੌਰ ਗਿੱਲ। ਉਹ ਕੈਨੇਡਾ ਨੇ, ਵੈਨਕੂਵਰ। ਹਾਂਜੀ। ਅੱਛਾ। ਹਾਂਜੀ। ਇਹਦਾ ਮਤਲਬ ਕਿ ਥੋੜਾ ਬਹੁਤ ਭੈਣ ਜੀ ਨੂੰ ਨੇ ਵੇਖਿਆ ਹੋਣਾ। ਹਾਂ, ਉਦੋਂ ਉਹ ਹੈਗੇ, ਉਹਨਾਂ ਦਾ 42 ਦਾ ਜਨਮ ਹੈ। ਅੱਛਾ, 42 ਤੇ 47 5 ਸਾਲ ਦੇ ਸਨ। ਹਾਂ, ਤੁਸੀਂ 2 ਕੜਿਆਂ ਦੀ ਗੱਲ ਕਰ ਰਹੇ ਸੀ ਜੋ ਮਾਤਾ ਜੀ ਨੇ ਦੱਸਿਆ। ਉਹ ਜਿੱਥੇ ਸਾਡੀਆਂ ਘੋੜੀਆਂ ਵੱਜਦੀਆਂ ਸਨ, ਉਹਨੂੰ ਆਂਦੇ ਸੀ ਸਮਾਤ। ਲੱਕੜੀ ਦੇ ਲਟਾਣਾ ਤੇ ਹੁੰਦੀ ਸੀ ਉਦੋਂ ਵੀ। ਉਦੋਂ ਜਿਹੜੇ ਗਾਡਰ ਅੰਗਰੇਜ਼ਾਂ ਨੇ ਦੇਣ ਆ ਉਹ ਹਲੇ ਨਹੀਂ ਸੀ ਆਈ।
ਜੀ ਬਿਲਕੁਲ ਤੇ ਬਹੁਤ ਵੱਡੀ ਸਮਾਤ ਹੁੰਦੀ ਸੀ ਤੇ ਉੱਥੇ ਘੋੜੀਆਂ ਵੱਜਦੀਆਂ ਸੀ ਤੇ ਉਹਦੇ ਥੱਲੇ ਟੋਏ ਪੁੱਟ ਕੇ ਚਾਂਦੀ ਦੇ ਰੁਪਏ ਹੁੰਦੇ ਸੀ, ਉਦੋਂ ਕਰੰਸੀ ਨਹੀਂ ਸੀ ਹੁੰਦੀ, ਜੀ ਚਾਂਦੀ ਦੇ ਰੁਪਏ 2 ਘੜੇ ਉਹਨਾਂ ਨੇ ਉੱਥੇ ਨੱਪੇ ਹੋਏ ਸੀ। ਹੂੰ ਉਹ ਮੈਂ 2011 ਚ ਕਢਵਾਏ ਆ ਕੇ। ਅੱਛਾ ਕਢਵਾਏ ਤੁਸੀਂ ਆਪ? ਹਾਂਜੀ ਹਾਂਜੀ ਨਿਕਲੇ ਉਹ ਫਿਰ? ਹਾਂ ਉਹ ਨਿਕਲੇ, ਇੱਕ ਘੜਾ ਉਹ ਪਹਿਲਾਂ ਕੱਢ ਚੁੱਕੇ ਸੀ, ਅੱਛਾ ਉਹਨਾਂ ਨੂੰ ਪਤਾ ਨਹੀਂ ਕੀ ਕਰਨ ਲੱਗੇ, ਪੁੱਟਣ ਲੱਗੇ ਤੇ ਉਹਨਾਂ ਨੂੰ ਲੱਭ ਪਿਆ। ਅੱਛਾ ਤੇ ਜਿੱਥੇ ਉਹ ਆਂਦੇ ਜੀ ਇਹ ਪਿੰਡ ਦਾ ਸਰਪੰਚ ਆਇਆ, ਨੰਬਰਦਾਰ ਆਇਆ ਕਰਬਾਠਾਂ ਦਾ, ਤੇ ਉਹ ਕਿਉਂਕਿ ਗਵਰਨਮੈਂਟ ਦਾ ਹੋ ਜਾਂਦਾ ਨਾ। ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਮੈਨੂੰ ਤੇ ਮੇਰੇ ਨਾਨੀ ਜੀ ਦੀ ਨਿਸ਼ਾਨੀ ਹੈ, 1 ਰੁਪਿਆ ਦੇ ਦਿਓ। ਮੈਂ ਸੰਭਾਲ ਕੇ ਰੱਖਿਆ ਹੋਇਆ, ਅੱਛਾ ਉਹ ਮੈਂ ਲੈ ਗਿਆ ਸੀ ਇੰਡੀਆ, ਬਾਕੀ ਉਹ ਪੰਚਾਇਤ ਨੇ ਲੈ ਲਿਆ ਸੀ। ਅੱਛਾ ਮਤਲਬ ਤੁਸੀਂ ਆਪ ਕਢਵਾਇਆ ਤੇ ਪੰਚਾਇਤ ਨੂੰ ਦੇਤਾ, ਸਿਰਫ ਇੱਕ ਸਿੱਕਾ ਤੁਸੀਂ ਲੈ ਇੱਕ ਲਿਆ ਚਾਂਦੀ ਦਾ ਰੁਪਿਆ, ਗਏ? ਅੱਛਾ ਉਹ ਮੇਰੇ ਘਰ ਇਸ ਵੇਲੇ ਮੌਜੂਦ ਹੈ। ਮੇਰੇ ਨਾਨਾ ਜੀ ਦੀ ਕਮਾਈ ਦੀ ਨਿਸ਼ਾਨੀ, ਮੇਰੇ ਵਾਲਦ ਸਾਹਿਬ ਦੀ ਕਮਾਈ ਦੀ ਨਿਸ਼ਾਨੀ। ਮੈਂ ਕਿਹਾ ਵੀ ਮੈਨੂੰ ਇੱਕ ਦੇ ਦਿਓ ਤੇ ਬਾਕੀ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਹਾਏ ਹਾਏ ਤੇ ਫਿਰ ਉੱਥੇ ਹੁਣ ਹਾਈ ਸਕੂਲ ਹੈ ਤੇ 1200 ਬੱਚਾ ਉੱਥੇ ਪੜ੍ਹਦਾ ਹੈ। ਅੱਛਾ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਟੋਟਲ ਸਟਰੈਂਥ ਨੂੰ ਬਿਠਾਇਆ ਗਿਆ ਅੱਛਾ ਤੇ ਫਿਰ ਮੈਨੂੰ ਕਿਹਾ ਗਿਆ ਵੀ ਤੁਸੀਂ ਬੋਲੋ। ਮੈਂ ਉੱਥੇ ਹੈਡਮਾਸਟਰ ਤੇ ਇੱਕ ਟੀਚਰ ਨੇ ਉਦੋਂ ਸੀ, ਮਿਸਟਰ ਹਬੀਬ, ਹਫੀਜ਼ ਹੁਣ ਪਤਾ ਨਹੀਂ ਉਹ ਹੈਗੇ ਨੇ ਕਿ ਨਹੀਂ, ਕਿਉਂਕਿ ਮੈਂ 11 ਤੋਂ ਬਾਅਦ ਮੇਰਾ ਰਾਬਤਾ ਕਾਇਮ ਨਹੀਂ ਹੋਇਆ। ਅੱਛਾ ਉਹ ਇਸ ਤਰ੍ਹਾਂ ਹੋਇਆ ਵੀ ਇੱਥੇ ਕਰਬਾਠਾਂ ਦੇ ਵਿੱਚ ਹੀ ਨਾ ਧਾਲੀਵਾਲ ਜੱਟ ਮੁਸਲਮਾਨ ਹੋਏ ਸਨ, ਅੱਛਾ ਉਹ ਅੱਜ ਵੀ ਹੈਗੇ ਨੇ। ਅੱਛਾ ਉਹ ਮੀਆਂ ਮਿਰਾਜਦੀਨ ਸ਼ੱਕਰ, ਅੱਛਾ ਉਹ BA LLB ਪੰਜਾਬ ਹਾਈ ਕੋਰਟ ਲਾਹੌਰ ਦਾ ਉਹ ਪ੍ਰੈਕਟਾਈਜ਼ਿੰਗ ਐਡਵੋਕੇਟ ਸੀ। ਜੀ ਜੀ ਉਹਦੇ ਬੱਚੇ 8। ਅੱਛਾ ਉਹ ਸਾਡੇ ਉਦੋਂ ਇੰਡੀਆ ਚੋਂ ਕੋਈ ਆਇਆ ਸੀ ਤੇ ਉਹ ਰਾਬਤਾ ਕਾਇਮ ਹੋ ਗਿਆ, ਪਤਾ ਲੱਗ ਗਿਆ ਤੇ ਉਹਨੇ ਕਿਹਾ ਵੀ ਸਰਦਾਰ ਹਜ਼ਾਰਾ ਸਿੰਘ ਮੇਰੇ ਉਸਤਾਦ ਅਬੂ ਸਨ, ਮੁਸਲਮਾਨ ਅਬੂ ਬੋਲਦੇ ਆ, ਹਾਂਜੀ ਤੇ ਉਹ ਉਹਨਾਂ ਦੇ ਉਸਤਾਦ ਟੀਚਰ ਸਨ ਜੀ ਬਿਲਕੁਲ ਮੇਰੇ ਪਿਤਾ ਜੀ। ਪਰ ਉਹ ਤਾਂ ਵਫਾਤ ਹੋ ਗਏ ਸੀ ਤੇ ਉਹ ਵਫਾਤ ਤੋਂ ਪਹਿਲਾਂ ਉਹਨੇ ਆਪਣੇ 8 ਮੁੰਡਿਆਂ ਨੂੰ ਇਕੱਠਾ ਕੀਤਾ ਵੀ ਇੱਦਾਂ ਕਰਕੇ ਮੇਰੇ ਆਪਣੇ ਲੱਭ ਪਏ ਆ ਇੰਡੀਆ 'ਚ, ਤੇ ਉਹ ਆਊਗਾ ਮੇਰਾ ਭਰਾ ਜਿਨ੍ਹਾਂ ਕੋਲ ਮੈਂ ਪੜ੍ਹਦਾ ਰਿਹਾ, ਸਰਦਾਰ ਹਜ਼ਾਰਾ ਸਿੰਘ ਤੋਂ। ਸਰਦਾਰ ਹਜ਼ਾਰਾ ਸਿੰਘ ਦਾ ਲੜਕਾ ਆਏਗਾ, ਉਹ ਮੈਨੂੰ ਬੜਾ ਪਿਆਰ ਕਰਦੇ ਆ। ਅੱਛਾ ਹਾਂਜੀ, ਉਹ ਮੈਨੂੰ ਕਸੂਰ ਉਹਨਾਂ ਨੇ ਵਿਖਾਇਆ, ਫਿਰ ਉਹ ਮੈਨੂੰ ਜੰਡਿਆਲਾ ਸ਼ੇਰ ਖਾਨ ਜੀ ਤੇ ਮੈਂ ਵਾਰਿਸ ਸ਼ਾਹ ਦਾ ਬੜਾ ਆਸ਼ਿਕ ਹੈ। ਅੱਛਾ ਤੇ ਫਿਰ ਉਹ ਵਾਰਿਸ ਸ਼ਾਹ ਤੇ ਉਹਦਾ ਭਰਾ ਤੇ ਉਹਦੇ ਪਿਤਾ, ਉਹ ਤਿੰਨ ਉੱਥੇ ਕਬਰਾਂ ਨੇ, ਜੀ ਜੀ ਬਿਲਕੁਲ ਜੰਡਿਆਲਾ ਸ਼ੇਰ ਖਾਨ। ਜੀ ਬਿਲਕੁਲ ਮੈਨੂੰ ਉਹਨਾਂ ਨੇ ਉਹ ਵੀ ਵਿਖਾਇਆ, ਅੱਛਾ। ਹਾਲਾਂਕਿ ਉਹ ਹੈਗਾ ਤੇ ਪਾਕਿਸਤਾਨ ਕਾਨੂੰਨ ਦੇ ਮੁਤਾਬਕ ਗੈਰ ਕਾਨੂੰਨੀ ਸੀ ਜਾਣਾ ਉੱਥੇ ਜਾਣਾ, ਕਿਉਂਕਿ ਮੇਰੇ ਕੋਲ ਤਾਂ ਵੀਜ਼ਾ ਹੀ ਨਹੀਂ ਸੀ। ਪਰ ਉਹ ਭਰਾ ਦੀ ਕਾਰਾਂ ਲੈ ਆਇਆ ਸੀ ਤੇ ਉਹ ਬੰਦੇ ਅਸਰ ਰਸੂਖ ਵਾਲੇ ਨੇ। ਜੀ ਜੀ ਤੇ ਇਹਨਾਂ ਕੁ ਫਿਰ ਮੈਂ ਖੁੱਲ ਬਾਬੇ ਨਾਨਕ ਨੇ ਦੇਤੀ ਅੱਛਾ ਤੇ ਮੈਂ ਆਪਣਾ ਪਿੰਡ ਧੀਰ ਕੇ ਵੀ ਵੇਖਿਆ। ਅੱਛਾ ਵੇਖਿਆ ਵਾ? ਹਾਂ, ਦਾਦਕਾ ਪਿੰਡ ਵੀ ਵੇਖਿਆ, ਅੱਛਾ ਨਾਨਕਾ ਵੀ ਵੇਖਿਆ, ਅੱਛਾ ਜਿੱਥੇ ਮੇਰੀ ਮਾਂ ਪੈਦਾ ਹੋਈ, ਜਿੱਥੇ ਮੇਰੇ ਨਾਨੀ ਜੀ ਉਹ ਪੜੋਲਿਆਂ ਚੋਂ ਪੈਸੇ ਨਿਕਲਦੇ ਸੀ, ਕਣਕ ਜਦੋਂ ਕਮੀਆਂ ਨੂੰ ਦਿੰਦੇ ਸਨ, ਅੱਛਾ ਉਹ ਘਰ ਸਾਰਾ ਉਹ ਮੌਜੂਦ ਹੈ। ਅੱਛਾ ਅੱਛਾ ਤੁਹਾਡੇ ਨਾਨਾ ਜੀ ਔਰ ਤੁਹਾਡੇ ਪਿਤਾ ਜੀ ਤੋਂ ਇਲਾਵਾ ਕਿਸੇ ਹੋਰ ਦੀ ਤੇ ਡੈਥ ਨਹੀਂ ਹੋਈ ਸੀ 47 ਦੇ ਵਿੱਚ? ਨਹੀਂ, ਉਹ ਇਦਾਂ ਹੋਇਆ ਸੀ ਵੀ ਪਿੰਡਾਂ ਦੇ ਵਿੱਚ ਨਾ ਰਿਸ਼ਤਿਆਂ 'ਚ ਉਹ ਮੇਰੇ ਨਾਨਾ ਜੀ ਦਾ ਸੱਕਾ ਭਰਾ ਸੀ ਸਰਦਾਰ ਪਾਲਾ ਸਿੰਘ ਬਾਠ। ਅੱਛਾ ਉਹ ਜੇ ਪਿਆਰ ਹੁੰਦਾ ਤਾਂ ਇਕੱਠੇ ਨਿਕਲਦੇ। ਉਹਦੇ 6-7 ਮੁੰਡੇ ਸਨ। ਅੱਛਾ ਨਾਨਾ ਜੀ ਦਾ ਮੁੰਡਾ ਪੁੱਤਰ ਹੈ ਨਹੀਂ ਸੀ, ਧੀਆਂ ਹੀ ਸੀ 2। ਅੱਛਾ ਇਸੇ ਕਰਕੇ ਮੇਰੇ ਵਾਲਿਦ ਸਾਹਿਬ ਘਰ ਜਵਾਈ ਸਨ। ਅੱਛਾ ਘਰ ਜਵਾਈ ਸੀ। ਘਰ ਜਵਾਈ ਸਨ। ਮੇਰੇ ਵਾਲਿਦ ਸਾਹਿਬ ਦਾ ਤਾਂ ਪਿੰਡ ਧੀਰ ਕੇ ਆ। ਜੀ ਬਿਲਕੁਲ। ਤੇ ਉਹ ਫਿਰ ਉੱਥੇ ਰਹਿਣ ਕਰਕੇ ਨਾ ਉਹ ਇਕੱਠੇ ਨਹੀਂ ਨਿਕਲੇ। ਉਹਨਾਂ ਦਾ ਬਚਾਅ ਹੋ ਗਿਆ, ਉਹਨਾਂ ਦਾ ਕੋਈ ਨਹੀਂ ਕਤਲ ਹੋਇਆ। ਅੱਛਾ ਅੱਛਾ ਬਾਕੀ ਸਭ ਖੈਰ ਖੈਰੀਅਤ ਨਾਲ? ਹਾਂ, ਬਾਕੀ ਖੈਰੀਅਤ ਨਾਲ ਨਿਕਲ ਗਏ, ਕੈਂਪਾਂ 'ਚ ਚਲੇ ਗਏ ਤੇ ਸਾਡਾ ਨਹੀਂ ਕੁਛ ਛੱਡਿਆ ਉਹਨਾਂ ਨੇ। ਜਾ ਕੇ, ਚੂੰਕਿ ਤੁਹਾਡਾ ਇੱਕ ਬਹੁਤ ਵੱਡਾ ਨਾਂ ਸੀ, ਜਾ ਕੇ ਉਹ ਸਾਰੀ ਪਹਿਲੀ ਪਈ ਜਾਂ ਨਹੀਂ ਪਈ? ਤੇ ਉਸ ਤੋਂ ਨਹੀਂ, ਉਹ ਸਾਰੀ ਨਹੀਂ ਪਈ, ਸਾਨੂੰ ਸਿਰਫ 65 ਘੁਮਾ ਮਿਲੀ ਸੀ 200 ਦੇ ਅਗੇਂਸਟ। 200 ਦੇ ਅਗੇਂਸਟ 65 ਕਮਾ ਮਿਲੇ? 65 ਘੁਮਾ ਮਿਲੀ ਸੀ, ਬਾਕੀ ਸਭ ਕੱਟੀ ਗਈ ਸੀ। ਸਭ ਕੱਟੀ ਗਈ। ਇੱਕ ਤੇ ਬੰਦੇ ਨਹੀਂ ਸੀ। ਸਭ ਤੋਂ ਲਾਸਟ ਸਾਨੂੰ ਪਿੰਡ ਦੇ ਸਾਰੇ ਮੋਗਿਆਂ ਤੇ 5 ਘੁਮਾ ਕੇ ਤੇ 10 ਘੁਮਾ ਕੇ ਤੇ 4 ਘੁਮਾ ਕੇ ਤੇ ਖਿੰਡਰੀ ਬੁੰਡਰੀ ਬੱਚੀ ਖੁਚੀ ਦੇ ਬੱਚੀ ਖੁਚੀ, ਕਿਉਂਕਿ ਬੰਦਾ ਕੋਈ ਨਹੀਂ ਨਾ ਸੀਗਾ। ਬੰਦਿਆਂ ਵਾਲੇ ਅਲਾਟਮੈਂਟ ਪਹਿਲਾਂ ਕਰਾ ਲਗੇ। ਹਾਂ, ਇਹ ਜਨਾਨੀਆਂ ਸਨ। ਤੇ ਕੀ ਮੁਸ਼ਕਲਾਂ ਕੀ ਪੇਸ਼ ਆਈਆਂ, ਜਾਂ ਬਚਪਨ ਦੇ ਵਿੱਚ ਕੋਈ ਨਫ਼ਰਤ ਹੈ ਸੀ ਕਿ ਯਾਰ ਸਾਨੂੰ ਪਾਕਿਸਤਾਨ 'ਚ ਇਸ ਤਰ੍ਹਾਂ ਸਾਡੇ ਨਾਲ ਹੋਇਆ? ਕੋਈ ਦਿਲ 'ਚ ਇਸ ਚੀਜ਼ ਦੀ ਨਫ਼ਰਤ ਹੈ ਸੀ?
ਨਫ਼ਰਤ ਮੈਨੂੰ ਇਹ ਸੀ, ਮੇਰੀ ਮਾਂ ਨੇ ਜਦੋਂ ਕਹਾਣੀਆਂ ਸੁਣਾਉਣੀਆਂ ਵੀ ਤੇਰੇ ਪਿਤਾ ਜੀ ਦੇ ਕੋਲ ਬਰਕੀ ਦੇ SHO ਦੇ ਪੜ੍ਹਦੇ ਸਨ ਬੱਚੇ, ਤੇ ਉਹ ਜਦੋਂ ਗੋਲੀਆਂ ਨਾਲ ਭੁੰਨ ਦਿੱਤੇ ਗਏ ਤੇ ਲਾਸ਼ਾਂ ਬਰਕੀ ਥਾਣੇ ਲੈ ਕੇ ਗਏ। ਅੱਛਾ। ਤੇ SHO ਦੋਥੜ ਮਾਰ ਕੇ ਪਿੱਟਿਆ, ਤੁਸੀਂ ਇਹ ਕੀ ਕਰ ਦਿੱਤਾ ਹੈ ਸੂਰੋ, ਇਹ ਤੇ ਮੇਰੇ ਬੱਚਿਆਂ ਦਾ ਉਸਤਾਦ ਹੈ। ਉਹ ਜਦੋਂ ਮਾਰ ਕੇ ਲਗਾਏ ਤਾਂ ਆਂਦੇ ਇਹ ਡਾਕੂ ਨੇ। ਉਹਨੂੰ ਮੈਨੂਪੂਲੇਟ ਕੀਤਾ ਵੀ ਇਹ ਸੋਹਰਾ ਜਵਾਈ ਇਹ ਡਾਕੂ ਨੇ ਜੀ, ਕਿਉਂਕਿ ਮੇਰੇ ਪਿਤਾ ਜੀ ਦੇ ਕੋਲ ਮੇਰੀ ਮਾਂ ਦੱਸਦੀ ਆ ਵੀ ਮੇਡ ਇਨ ਇੰਗਲੈਂਡ ਦੀ ਦੁਨਾਲੀ ਬੰਦੂਕ ਸੀ ਉਹਨਾਂ ਵੇਲਿਆਂ 'ਚ। ਅੱਛਾ। ਉਦੋਂ ਲਾਇਸੈਂਸ ਤੇ ਆਰਮ ਰੱਖਣਾ ਬੜੀ ਵੱਡੀ ਗੱਲ ਸੀ, ਆਮ ਬੰਦੇ ਨੂੰ ਨਹੀਂ ਮਿਲਦਾ ਸੀ। ਬ੍ਰਿਟਿਸ਼ ਗਵਰਨਮੈਂਟ ਆਮ ਸਧਾਰਨ ਬੰਦੇ ਨੂੰ ਵੈਪਨ ਲਾਇਸੈਂਸ ਨਹੀਂ ਦਿੰਦੀ ਸੀ। ਜਿਹੜੇ ਸੋਲਿਡ ਪਿੰਡ ਦੇ ਮੋਹਰੀ ਸਾਬੇ ਜਾਇਦਾਦ ਉਹਨਾਂ ਨੂੰ ਮਿਲਦਾ ਸੀ। ਸਹੀ। ਤੇ ਉਹਨੇ ਪਛਾਣ ਲਿਆ ਉਦੋਂ ਹੀ ਕਿ ਆਉਣ ਜਾਣ ਸੀ, ਤੇ ਉਹ ਕਹਿੰਦਾ ਵੀ ਤੁਸੀਂ ਮਾੜਾ ਕੀਤਾ। ਤੇ ਫਿਰ ਉਹ ਧੀਰਕਿਆਂ ਦਾ ਚੌਂਕੀਦਾਰ ਸੀ, ਮੈਂ ਧੀਰਕੇ ਗਿਆ, ਉਹ ਸਕੂਲ 'ਚ ਗਿਆ। ਉਹ ਅੱਜ ਵੀ ਉੱਥੇ ਪ੍ਰਾਇਮਰੀ ਸਕੂਲ ਹੈ। ਅੱਛਾ। ਮੇਰੇ ਪਿਓ ਦੇ ਪਿੰਡ। ਅੱਛਾ। ਧੀਰਕੇ ਜੀ। ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਸਮੱਸਿਆ, ਉਹ ਆਂਦੇ ਜੀ ਵੀ ਇੱਥੇ ਬੱਚਿਆਂ ਨੂੰ ਪੀਣ ਦਾ ਪਾਣੀ ਟਿਊਬਵੈੱਲ ਜੇ ਤੁਸੀਂ ਲਵਾ ਦਿਓ ਤਾਂ ਬੜੀ ਵਧੀਆ ਗੱਲ ਹੈ। ਮੈਂ ਤੁਰੰਤ ਉਸ ਵੇਲੇ 15,000 ਰੁਪਇਆ ਤੁਰੰਤ ਬੋਰ ਕਰਾ ਕੇ ਤੇ ਮੈਂ ਇੱਕ ਮੋਟਰ ਮੰਗਵਾ ਕੇ, ਉਹ ਮੋਟਰ ਚੱਲ ਰਹੀ ਹੈ ਤੇ ਉਹਦੀ ਫੋਟੋ ਨੇ ਇਨ ਮੈਮਰੀ ਆਫ ਸਰਦਾਰ ਹਜ਼ਾਰਾ ਸਿੰਘ ਬਾਈ ਹਿਸ ਸਨ ਸਵਰਨਜੀਤ ਸਿੰਘ। ਵਾਹ। ਉਹ ਉੱਥੇ ਸਿਲ ਲੱਗੀ ਹੋਈ ਹੈ ਧੀਰ ਕੇ ਪਿੰਡ 'ਚ। ਇਸੇ ਤਰ੍ਹਾਂ ਕਰਬਾਠੀ ਵੀ ਲੱਗੀ ਹੋਈ ਹੈ ਉਹ ਹਾਈ ਸਕੂਲ 'ਚ। ਉੱਥੇ ਮੈਂ 18/22/24 ਦਾ ਕਮਰਾ ਪਵਾਇਆ। ਅੱਛਾ ਅੱਛਾ, ਕੀ ਬਾਤ। ਹਾਂਜੀ, ਉਹ ਕਰਬਾਠਾਂ ਵਾਲੀ ਪੰਚਾਇਤ ਕਹਿੰਦੀ ਨੰਬਰਦਾਰ ਤੇ ਸਰਪੰਚ ਤੇ ਉਹਨਾਂ ਦਾ ਟੀਚਰ ਹਫੀਜ਼ ਵੀ ਇੱਥੇ ਸਾਡੇ ਕੋਲ ਸਾਇੰਸ ਲੈਬੋਰੇਟਰੀ ਵਾਸਤੇ ਕਮਰਾ ਹੈ ਨਹੀਂਗਾ, ਤੇ ਮੈਂ ਕਿਹਾ ਤੁਸੀਂ ਪਵਾਓ। ਤੇ ਜੇ ਹੋ ਸਕਦਾ ਹੈ ਤੇ ਮੇਰੇ ਫਾਦਰ ਦੀ ਸਿਲ ਲਾ ਦਿਓ ਡੈਡੀਕੇਟਡ ਟੂ ਸਰਦਾਰ ਹਜ਼ਾਰਾ ਸਿੰਘ ਬਾਈ ਹਿਸ ਸਨ ਸਵਰਨਜੀਤ ਸਿੰਘ। ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ। ਉਹ ਪੰਚਾਇਤ ਉੱਥੇ ਬੈਠੀ ਸੀ, ਉਹਨਾਂ ਨੇ ਮੈਨੂੰ ਪੱਗ ਦਿੱਤੀ ਤੇ ਮੈਂ ਵੀ ਫਿਰ ਉਹਨਾਂ ਨੂੰ ਪੱਗਾਂ ਦਿੱਤੀਆਂ। ਅੱਛਾ ਜ਼ਬਰਦਸਤ। ਤੇ ਉਹ ਬਾਬਾ ਬੱਕੀ ਉਹ ਬੜਾ ਕੁੱਬਾ ਮਾਰ ਕੇ ਰੋਇਆ, ਜਿਹੜਾ ਹੁਣ ਪਤਾ ਨਹੀਂ ਵਫਾਤ ਪਾ ਗਿਆ ਕਿ ਹੈਗਾ, ਉਦੋਂ ਬਜ਼ੁਰਗ ਸੀ। ਅੱਛਾ ਅੱਛਾ। 2011 ਚ। 2011 ਚ। ਸਹੀ। ਅੱਛਾ, ਹੁਣ ਤੁਸੀਂ ਇਸ ਵੇਲੇ ਇਸ ਦਫਾ ਪਾਕਿਸਤਾਨ ਆਏ ਹੋ, ਇਕੱਲੇ ਆਏ ਹੋ ਜਾਂ ਬੱਚੇ? ਨਹੀਂ, ਮੈਂ ਇਕੱਲਾ ਹੀ ਆਇਆ। ਇਕੱਲੇ ਹੀ ਆਏ ਹੋ? ਪਰ ਮੈਂ ਜਿੰਨੀ ਵਾਰੀ ਆਇਆ ਇਕੱਲਾ ਹੀ ਆਇਆ। ਅੱਛਾ। ਹਾਂਜੀ। ਤੇ ਕੀ ਦਿਲ ਦੇ ਜਜ਼ਬਾਤ, ਹੁਣ ਜਿੱਦਾਂ ਵੇਖੋ ਨਾ ਤੁਸੀਂ ਸਰਦਾਰ ਜੀ ਹੋ ਤੇ ਸਾਡਾ ਤੁਹਾਡਾ ਇੱਕ ਰਿਸ਼ਤਾ ਹੈ ਜੀ, ਉਸ ਰਿਸ਼ਤੇ ਦਾ ਮੈਨੂੰ ਇਹ ਨਹੀਂ ਪਤਾ, ਲੇਕਿਨ ਜਿਸ ਤਰ੍ਹਾਂ ਨਨਕਾਣਾ ਸਾਹਿਬ ਤੇ ਹਰਮੰਦਰ ਸਾਹਿਬ ਦਾ ਇੱਕ ਰਿਸ਼ਤਾ ਹੈ ਨਾ, ਬਿਲਕੁਲ ਜੀ, ਦੋਵਾਂ ਮੁਲਕਾਂ ਤੋਂ ਉੱਪਰ ਦਾ ਇਸ ਨੂੰ ਆਪਾਂ ਰਿਸ਼ਤਾ ਕਹਿ ਸਕਦੇ ਹਾਂ। ਬਿਲਕੁਲ ਬਿਲਕੁਲ। ਕਿਉਂਕਿ ਇੱਥੇ ਆਮ ਰੂਟੀਨ 'ਚ ਅਸੀਂ ਵੀ ਬਹੁਤ ਘੱਟ ਸਰਦਾਰ ਵੇਖਦੇ ਹਾਂ। ਜੀ ਜੀ। ਠੀਕ ਹੈ। ਤੇ ਜਦੋਂ ਫਿਰ ਤੁਸੀਂ ਆਉਂਦੇ ਹੋ ਫਿਰ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਇਸ ਤਰ੍ਹਾਂ ਜਦੋਂ ਹਰਮੰਦਰ ਸਾਹਿਬ 'ਚ ਪਿਛਲੇ ਦਿਨਾਂ 'ਚ ਦੀਪਮਾਲਾ ਹੋਈ, ਸਾਡਾ ਬੜਾ ਦਿਲ ਕਰਦਾ ਸੀ ਯਾਰ ਹੋ ਆਈਏ, ਕਾਸ਼ ਅਸੀਂ ਵੀ ਉੱਥੇ ਹੁੰਦੇ। ਹਾਂ, ਟਰਾਈ ਕਰਨ ਦੀ ਵੀ ਕੋਸ਼ਿਸ਼ ਕੀਤੀ, ਮੇਰੇ ਨਾਲ ਦੋਸਤ ਵੀ ਗਏ ਕਿ ਯਾਰ ਚਲੋ ਅਪਲਾਈ ਕਰ ਲਈ, ਲੇਕਿਨ ਕੋਵਿਡ ਕਰਕੇ ਸਾਰਾ ਕੁਝ ਬੰਦ ਸੀਗਾ। ਜੀ 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 ਜੀ। ਤੇ ਇਸ ਤਰ੍ਹਾਂ ਤੁਹਾਡਾ ਵੀ ਤੇ ਦਿਲ ਕਰਦਾ ਹੋਣਾ ਕਿ ਯਾਰ ਨਨਕਾਣਾ ਸਾਹਿਬ ਜਾਈਏ, ਜਾਂ ਜਦੋਂ ਤੁਸੀਂ ਆਏ ਹੋ ਕੋਈ ਪਰਿਵਾਰ ਦੇ ਵਿੱਚ, ਕੋਈ ਗਲੀ ਮਹੱਲੇ ਦੇ ਵਿੱਚ ਕਿਸੇ ਨੂੰ ਦੱਸ ਕੇ ਆਏ ਹੋ ਨਾ ਯਾਰ ਮੈਂ ਨਨਕਾਣਾ ਸਾਹਿਬ ਜਾ ਰਿਹਾ, ਤੇ ਕੀ ਮਾਹੌਲ ਸੀ? ਇਹ ਸਰਦਾਰ ਭੁਪਿੰਦਰ ਸਿੰਘ ਜੀ ਬੇਟਾ ਜੀ, ਇਸ ਤਰ੍ਹਾਂ ਵੀ ਸਾਡੀ ਹਾਲਤ ਇਹ ਆ ਬਈ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਲੱਗੀ ਵਾਲੇ ਦੇ ਨੈਣ ਸਦਾ ਜਾਗਦੇ ਰਹਿੰਦੇ। ਵਾਹ ਜੀ ਵਾਹ, ਕੀ ਬਾਤ। ਜਦੋਂ ਲੱਗ ਜਾਂਦੀ ਹੈ ਨਾ, ਜਿਹਦੀ ਲੱਗੀ ਹੁੰਦੀ ਆ ਉਹ ਸੌ ਨਹੀਂ ਸਕਦਾ। ਉਹ ਮੈਂ ਰਾਤੀ ਵੇਖ ਲਿਆ, ਉਹ ਮੈਂ ਰਾਤੀ ਵੇਖ ਲਿਆ, ਉਹਨੂੰ ਨੀਂਦਰ ਨਹੀਂ ਆਉਂਦੀ। ਨੀਂਦਰ ਨਹੀਂ ਆਉਂਦੀ। ਇਹ ਮੇਰੇ ਪੁਰਖਿਆਂ ਦੀ ਧਰਤੀ ਏ, ਇਹ ਮੇਰੇ ਬਾਪ ਦੀ ਧਰਤੀ ਏ, ਇਹ ਮੇਰੀ ਮਾਂ ਦੀ ਧਰਤੀ ਏ, ਇਹ ਸਾਡੀ ਆਪਣੀ ਧਰਤੀ ਆ। ਅਸੀਂ 24 ਘੰਟੇ ਖਿੱਚ ਵਿੱਚ ਰਹਿੰਦੇ ਆ ਕਿ ਅਸੀਂ ਜਾਈਏ। ਹੁਣ ਮੇਰਾ ਬੜਾ ਜੀ ਕਰਦਾ ਮੈਂ ਕਰਬਾਠੀ ਜਾਵਾਂ, ਮੈਂ ਧੀਰ ਕੇ ਜਾਵਾਂ, ਪਰ ਮੈਂ ਨਹੀਂ ਜਾ ਸਕਦਾ। ਕੀ ਕਰਾਂ? ਚਲੋ ਜੀ, ਮਾਲਕ ਰਹਿਮਤਾਂ ਕਰੇ। ਜੋ ਤੁਹਾਡੇ ਜਜ਼ਬਾਤ ਨੇ, ਕੋਈ ਸਮਝੇ ਜਾਂ ਨਾ ਸਮਝੇ, ਮੈਂ ਉਹਨੂੰ ਜ਼ਰੂਰ ਸਮਝਦਾ। ਔਰ ਅਸੀਂ ਇਹ ਕਹਾਣੀਆਂ ਇਸੇ ਕਰਕੇ ਰਿਕਾਰਡ ਕਰਦੇ ਹਾਂ ਕਿ ਬਜ਼ੁਰਗਾਂ ਕੋਲ ਮੈਂ ਇੱਕ ਗੱਲ ਪੁੱਛੀ ਕਿ ਤੁਸੀਂ, ਤੁਹਾਡੇ ਦਿਲ 'ਚ ਕੀ ਸੀ? ਕੋਈ ਨਫ਼ਰਤ ਤਾਂ ਨਹੀਂ ਸੀ ਜਦੋਂ ਤੁਸੀਂ ਉੱਥੇ ਜਨਮੇ ਹੋ? ਇੰਡੀਆ 'ਚ ਬੇਸ਼ੱਕ ਤੁਸੀਂ ਜਨਮੇ ਹੋ, ਕਦੀ ਤੁਹਾਡੀ ਮਾਤਾ ਜੀ ਨੇ ਤੁਹਾਨੂੰ ਦੱਸਿਆ ਹੋਵੇ ਤਾਂ ਬਜ਼ੁਰਗਾਂ ਨੇ ਮੈਨੂੰ ਦੱਸਿਆ
ਕਿ ਮੈਂ ਜਦੋਂ ਆਇਆ ਸੀ ਤਾਂ ਮੈਂ ਟਿਊਬਵੈੱਲ ਲਵਾ ਕੇ ਦਿੱਤਾ ਹੈ, ਮੈਂ ਉੱਥੇ ਕਮਰਾ ਪਵਾਇਆ। ਸੋ ਇਹ ਚੀਜ਼ਾਂ ਨੇ ਕਿ ਇਹਨਾਂ ਨੂੰ ਆਪਣੇ ਧਰਤੀ ਨਾਲ ਜਾਂ ਉਹਨਾਂ ਲੋਕਾਂ ਨਾਲ ਨਫ਼ਰਤ ਨਹੀਂ ਸੀ। ਜੋ ਇਹ ਕਹਾਣੀ ਅਸੀਂ ਇਸੇ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਹਾਂ ਕਿ ਦੋਵਾਂ ਪਾਸੇ ਕਤਲੋ ਗਾਰਤ ਹੋਈ। ਇਹਦਾ ਮਕਸਦ ਇਹ ਨਹੀਂ ਹੈ ਸਾਡੀ ਕਹਾਣੀਆਂ ਦਾ ਕਿ ਅਸੀਂ ਕਿਸੇ ਧਰਮ, ਕਿਸੇ ਜ਼ਾਤ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰ ਰਹੇ ਹਾਂ, ਬਲਕਿ ਇਹ ਹਕੀਕਤ ਦੇ ਵਿੱਚ ਇੱਕ ਹਕੀਕਤ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇ ਰਹੇ ਹਾਂ। ਕਿਉਂਕਿ ਸਾਡੇ ਕੋਲ ਬਹੁਤ ਥੋੜ੍ਹੇ ਬਜ਼ੁਰਗ ਰਹਿ ਗਏ ਸਨ। ਇਸ ਵੇਲੇ ਬਹੁਤ ਥੋੜ੍ਹੇ ਬਜ਼ੁਰਗ ਜਿਹੜੇ ਨੇ ਉਹ ਸਾਡੇ ਕੋਲ ਰਹਿ ਗਏ ਨੇ। ਜਿਸ ਤਰ੍ਹਾਂ ਇਹ ਬਜ਼ੁਰਗ ਦੱਸ ਰਹੇ ਨੇ ਕਿ ਇੱਥੇ ਇਹਨਾਂ ਦੇ ਪਿਤਾ ਇੱਥੋਂ ਦੇ, ਇਹਨਾਂ ਦੀ ਮਾਤਾ ਇੱਥੋਂ ਦੇ, ਇਹਨਾਂ ਦੇ ਜਿਹੜੇ ਧਾਰਮਿਕ ਪਿਤਾ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹ ਧਰਤੀ ਇੱਥੇ ਹੈ ਅਤੇ ਇਹਨਾਂ ਨੂੰ ਕਿੰਨੀ ਕੁ ਖਿੱਚ ਪੈ ਰਹੀ ਹੋਏਗੀ। ਸੋ ਅਸੀਂ ਇਹ ਕਹਾਣੀਆਂ ਦਾ ਮਕਸਦ ਇਹੀ ਹੈ ਕਿ ਜਿਹੜੇ ਦੋਵਾਂ ਪਾਸੇ ਪੰਜਾਬ ਦੇ ਲੋਕ ਬੈਠੇ ਆ ਉਹਨਾਂ ਦੇ ਵਿਚਕਾਰ ਇੱਕ ਪਿਆਰ, ਮੁਹੱਬਤ, ਅਮਨ ਦੀ ਗੱਲ ਵਧਾਈ ਜਾਵੇ। ਇਹਨਾਂ ਕਹਾਣੀਆਂ ਦੇ ਰਾਹੀਂ ਕੋਈ ਨਫ਼ਰਤ ਨਹੀਂ ਫੈਲਾਉਣਾ ਚਾਹੁੰਦੇ, ਬਲਕਿ ਪਿਆਰ, ਮੁਹੱਬਤ, ਅਮਨ ਫੈਲਾਉਣਾ ਚਾਹੁੰਦੇ ਹਾਂ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।